अस्सलाम वालेकुम की हाल है मित्रों प्यारे ਤੁਹਾਡਾ मैं ਤੁਹਾਡਾ ਮਿੱਤਰ ਤੁਹਾਡਾ ਮੇਲੀ ਤੁਹਾਡਾ ਬੇਲੀ ਤੁਹਾਡਾ ਸਭ ਦਾ ਸਾਂਝਾ ਆਬਜ਼ਾ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ ਮਿੱਤਰੋ ਪਿਆਰਿਓ ਇਸਲਾਮੀ ਯੂਨੀਵਰਸਿਟੀ ਬਹਾਵਲਪੁਰ ਦਾ ਇੱਕ ਦਿਲ ਦਹਿਲਾ ਦੇਣ ਵਾਲਾ ਵਾਕਿਆ ਪਿਛਲੇ ਦਿਨਾਂ ਸਾਡੇ ਸਾਹਮਣੇ ਆਇਆ ਹੈ। ਇਹਦੇ ਵਿੱਚ ਕਿੰਨੇ ਕੁ ਹਕਾਇਕ ਨੇ ਉਹਦੀ ਛਾਣਬੀਣ ਜਾਰੀ ਹੈ। ਪੁਲਿਸ ਆਪਣਾ ਕੰਮ ਕਰ ਰਹੀ ਹੈ, ਇਦਾਰੇ ਆਪਣੇ ਕੰਮ ਕਰਦੇ ਪਏ ਨੇ ਔਰ ਇਨਵੈਸਟੀਗੇਸ਼ਨ ਹੋ ਰਹੀ ਹੈ। ਹੋਪਸ ਹੋ ਕਿ ਇਨਸ਼ਾਅੱਲਾ ਬਹੁਤ ਜਲਦ ਜਿਹੜੇ ਅਸਲ ਹਕਾਇਕ ਨੇ ਉਹ ਸਾਹਮਣੇ ਆ ਜਾਣਗੇ। ਲੇਕਿਨ ਜਿਹੜੀ ਗੱਲਬਾਤ ਟੁਰੀ ਹੈ, ਜਿਹੜੀ ਗੱਲਬਾਤ ਸੋਸ਼ਲ ਮੀਡੀਆ 'ਤੇ ਸਾਡੇ ਸਾਹਮਣੇ ਆਈ ਹੈ, ਉਹਦੇ ਪਿੱਛੇ ਜਿਹੜੀ ਅਸੀਂ ਇੱਕ ਲੰਬੀ ਕਹਾਣੀ ਹੁਣ ਤੱਕ ਸਾਡੇ ਸਾਹਮਣੇ ਆਈ ਹੈ, ਉਹਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਕਦੀ ਸੋਚ ਵੀ ਨਹੀਂ ਸਕਦੇ। ਵੇਖਣਾ ਤੇ ਦੂਰ ਦੀ ਗੱਲ ਹੈ। ਤੇ ਬਹੁਤ ਸਾਰੇ ਐਸੇ ਪੇਰੈਂਟਸ ਨੇ ਜਿਹੜੇ ਆਪਦਾ ਢਿੱਡ ਕੱਟ ਕੇ ਤੇ ਬਹੁਤ ਤੰਗਦਸਤੀ ਦੇ ਨਾਲ ਜਾਂ ਆਪਣੇ ਘਰ ਨੂੰ ਬਹੁਤ ਮਹਿਦੂਦ ਕਰਕੇ, ਆਪਣੇ ਅਖਰਾਜਾਤ ਬਹੁਤ ਮਹਿਦੂਦ ਕਰਕੇ ਆਪਦੀਆਂ ਬੱਚੀਆਂ ਨੂੰ ਭੇਜਦੇ ਨੇ ਦੂਸਰੇ ਸ਼ਹਿਰਾਂ ਦੇ ਵਿੱਚ, ਯੂਨੀਵਰਸਿਟੀਜ਼ ਵਿੱਚ ਪੜ੍ਹਨ ਵਾਸਤੇ। ਤੇ ਜ਼ਾਹਿਰ ਹੈ ਉਹਨਾਂ ਨੇ ਹੌਸਟਲ ਵਿੱਚ ਹੀ ਰਹਿਣਾ ਤੇ ਉਹਨਾਂ ਦੇ ਨਾਲ ਅੱਗੇ ਕੀ ਮਾਮਲਾਤ ਹੋ ਰਹੇ ਨੇ, ਉਹ ਪੇਰੈਂਟਸ ਜਿਹੜੇ ਪਿਛਲੇ 2 ਸਾਲ ਤੋਂ 4 ਸਾਲ ਤੋਂ ਆਪਣੀ ਬੱਚੀਆਂ ਨੂੰ ਇੱਕ ਅੱਛੀ ਡਿਗਰੀ ਲੈਣ ਵਾਸਤੇ ਤਾਂ ਕਿ ਉਹਨਾਂ ਦਾ ਫਿਊਚਰ ਜਿਹੜਾ ਉਹ ਬ੍ਰਾਈਟ ਹੋ ਜਾਵੇ, ਉਹ ਆਪਣੇ ਤੋਂ ਦੂਰ ਵੀ ਕਰਦੇ ਨੇ, ਉਹਨਾਂ ਦੇ ਸਾਰੇ ਅਖਰਾਜਾਤ ਵੀ ਪੂਰੇ ਕਰਦੇ ਨੇ। ਲੇਕਿਨ ਐਟ ਦਾ ਐਂਡ ਜਦ ਉਹਨਾਂ ਦੇ ਸਾਹਮਣੇ ਆਹ ਗੱਲ ਆਵੇ ਕਿ ਸਾਡੀ ਬੱਚੀ ਦੇ ਨਾਲ ਉਹ ਤੇ ਫਲਾਹ ਮਾਮਲਾਤ ਹੋਏ ਨੇ ਤੇ ਉਹਨਾਂ ਦੇ ਦਿਲ ਤੇ ਕੀ ਗੁਜ਼ਰੇਗੀ ਤੇ ਉਹਨਾਂ ਦੇ ਉਹ ਬੱਚਿਆਂ ਦੇ ਦਿਲ ਤੇ ਕੀ ਗੁਜ਼ਰੇਗੀ। ਉਹ ਪੇਰੈਂਟਸ, ਉਹ ਬਾਪ ਜਿਹੜਾ ਮਿਹਨਤ ਮਜ਼ਦੂਰੀ ਕਰਦਾ ਜਾਂ ਜਿਹੜਾ ਆਪਣੀ ਤਨਖਾਹ ਦੇ ਵਿੱਚੋਂ ਪੈਸੇ ਬਚਾ ਕੇ ਉਹ ਬੱਚਿਆਂ ਨੂੰ ਉਹ ਸਰਵਾਈਵ ਕਰ ਰਹੇ ਹੁੰਦੇ ਨੇ, ਉਹਨਾਂ ਦੇ ਦਿਲ ਤੇ ਕੀ ਗੁਜ਼ਰੇਗੀ। ਆਹ ਸਾਰੇ ਮਾਮਲਾਤ ਜਿਹੜੇ ਯੂਨੀਵਰਸਿਟੀ ਵਿੱਚ ਹੋ ਰਹੇ ਨੇ, ਇੰਜ ਨਹੀਂ ਹੋਣਾ ਚਾਹੀਦਾ ਸੀ। ਇੱਥੇ ਪਿੱਛੇ ਵਜੂਹਾਤ ਕੀ ਨੇ? ਸਾਨੂੰ ਅਸਲ 'ਚ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਸਾਨੂੰ ਰੂਟਸ ਲੈਵਲ ਤੱਕ ਜਾਣਾ ਚਾਹੀਦਾ। ਸਾਨੂੰ ਜੜ ਨੂੰ ਫੜਨਾ ਚਾਹੀਦਾ ਕਿ ਇਹ ਕੰਮ ਹੋਣ ਦੀ ਅਸਲ ਵਜ੍ਹਾ ਕੀ ਹੈ। ਤੇ ਇਹਦੇ ਵਿੱਚ ਮੈਂ ਸਮਝਣਾ ਕਿ ਸਾਨੂੰ ਬਹੁਤ ਸਾਰੀ ਹੋਰ ਵੀ ਵਜੂਹਾਤ ਹੋ ਸਕਦੀਆਂ ਨੇ, ਲੇਕਿਨ ਮੇਰੇ ਜ਼ਿਹਨ ਦੇ ਮੁਤਾਬਕ ਆਵੇ ਕਿ ਸਾਨੂੰ ਪੇਰੈਂਟਿੰਗ ਕਰਨੀ ਚਾਹੀਦੀ ਹੈ। ਪੇਰੈਂਟਸ ਨੂੰ ਵੀ ਗਾਈਡ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ ਆਪਦੇ ਬੱਚਿਆਂ ਦੇ ਨਾਲ ਰਹਿਣਾ ਕਿਵੇਂ ਹੈ, ਉਹਨਾਂ ਦੇ ਆਪਦੇ ਬੱਚਿਆਂ ਨਾਲ ਤਾਲੁਕਾਤ ਕਿਵੇਂ ਦੇ ਹੋਣੇ ਚਾਹੀਦੇ ਨੇ, ਉਹਨਾਂ ਨੂੰ ਆਪਦੇ ਬੱਚਿਆਂ ਨੂੰ ਕਿਵੇਂ ਗਾਈਡ ਕਰਨਾ ਚਾਹੀਦਾ ਹੈ, ਕਿਵੇਂ ਐਤਮਾਦ 'ਚ ਲੈਣਾ ਚਾਹੀਦਾ ਹੈ। ਦੇਖੋ, ਅਗਰ ਤੁਹਾਡੇ ਬੱਚੇ ਬਾਹਰ ਦੋਸਤੀਆਂ ਤਲਾਸ਼ ਕਰਨਗੇ ਨਾ, ਜਾਂ ਆਪਦਾ ਖੈਰ ਖਾ ਕਿਸੇ ਹੋਰ ਨੂੰ ਸਮਝਣਗੇ, ਆਪਦਾ ਖੈਰ ਖਾ ਕਿਸੇ ਤੀਸਰੇ ਪਰਸਨ ਨੂੰ ਸਮਝਣਗੇ, ਜਾਂ ਉਹ ਕਹਿਣਗੇ ਕਿ ਡਿਗਰੀ ਲੈਣਾ ਮੇਰੇ ਵਾਸਤੇ ਲਾਜ਼ਮੀ ਹੈ। ਜਦੋਂ ਘਰ ਦੇ ਵਿੱਚੋਂ ਅਸੀਂ ਪਹਿਲੀ ਗੱਲ ਤਾਂ ਹੈ ਕਿ ਬੱਚੇ ਨੂੰ ਇਜਾਜ਼ਤ ਨਹੀਂ ਦਿੰਦੇ ਕਿ ਉਹ ਯੂਨੀਵਰਸਿਟੀ ਵਿੱਚ ਜਾਂ ਹੋਸਟਲ ਵਿੱਚ ਜਾ ਕੇ ਰਹਿਣ। ਜੇ ਅਸੀਂ ਬੱਚਿਆਂ ਦੇ ਹੱਥੋਂ ਅਸੀਂ ਤੰਗ ਆ ਕੇ ਜਾਂ ਮਜਬੂਰ ਹੋ ਕੇ ਅਸੀਂ ਕਹਿ ਵੀ ਦਿੰਦੇ ਹਾਂ ਵੀ ਠੀਕ ਹੈ ਤੁਸੀਂ ਯੂਨੀਵਰਸਿਟੀ ਪੜ੍ਹ ਲਵੋ ਤੇ ਉੱਥੇ ਜਾ ਕੇ ਹੋਸਟਲ ਵਿੱਚ ਵੀ ਰਹਿ ਲਵੋ, ਤੇ ਅਸੀਂ ਉਹਨਾਂ ਨੂੰ, ਬੱਚਿਆਂ ਨੂੰ ਖਾਸ ਤੌਰ 'ਤੇ ਆ ਕਹਿੰਦੇ ਹਾਂ ਕਿ ਜੇ ਅਸੀਂ ਤੁਹਾਡੀ ਕੋਈ ਐਸੀ ਵੈਸੀ ਗੱਲ ਸੁਣ ਲਈ ਨਾ ਤੇ ਫਿਰ ਸਾਡੇ ਤੋਂ ਬੁਰਾ ਕੋਈ ਨਹੀਂ ਹੈ, ਅਸੀਂ ਤੁਹਾਡੇ ਨਾਲ ਬਹੁਤ ਬੁਰਾ ਕਰਾਂਗੇ। ਜਾਂ ਉਹਨਾਂ ਨੂੰ ਸ਼ਾਦੀ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕਿ ਅਸੀਂ ਤੁਹਾਡੀ ਸ਼ਾਦੀ ਕਰ ਦੇਣੀ ਹੈ, ਤੈਨੂੰ ਘਰ ਘਰਸਤੀ ਸੰਭਾਲਣੀ ਚਾਹੀਦੀ ਹੈ। 100 ਮਾਮਲਾ ਤਾਂ ਇੰਝ ਦੀਆਂ ਜਿਵੇਂ ਸਾਡੇ ਮਿਡਲ ਤਬਕੇ ਦੇ ਵਿੱਚ ਹੁੰਦਾ ਹੈ। ਇੰਝ ਦੀ ਗੱਲ ਨਹੀਂ ਹੋਣੀ ਚਾਹੀਦੀ, ਬਲਕਿ ਬੱਚਿਆਂ ਦੇ ਨਾਲ ਆਹ ਹੋਣਾ ਚਾਹੀਦਾ ਹੈ ਕਿ ਤੁਸੀਂ ਆਪਦੀਆਂ ਬੱਚਿਆਂ ਨੂੰ ਇੰਨਾ ਇਤਮਾਦ ਦਿਓ ਕਿ ਬੱਚੀ ਹਰ ਗੱਲ ਜਿਹੜੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰੇ। ਤੁਸੀਂ ਆਪਦੀਆਂ ਬੱਚਿਆਂ ਦੇ ਨਾਲ ਅਗਰ ਸ਼ਹਿਰ ਤੋਂ ਬਾਹਰ ਯੂਨੀਵਰਸਿਟੀ ਦੇ ਵਿੱਚ ਤੇ ਡੇਲੀ ਫੋਨ ਤੇ ਗੱਲ ਕਰਦੇ ਹੋ, ਤੁਸੀਂ ਉਹਦੇ ਕੋਲੋਂ ਪੁੱਛੋ ਬੇਟਾ ਅੱਜ ਦਾ ਦਿਨ ਕਿਵੇਂ ਗੁਜ਼ਰਿਆ ਹੈ, ਕੀ ਮਾਮਲਾਤ ਨੇ, ਔਰ ਉਹਨੂੰ ਇੰਨਾ ਇਤਮਾਦ ਹੋਵੇ ਕਿ A to Z ਹਰ ਗੱਲ ਸਵੇਰ ਉੱਠਣ ਤੋਂ ਲੈ ਕੇ ਤੇ ਸ਼ਾਮ ਹੋਣ ਤੱਕ ਸਾਰੀ ਗੱਲ ਤੁਹਾਡੇ ਨਾਲ ਸ਼ੇਅਰ ਕਰੇ ਕਿ ਅੱਜ ਮੈਂ ਫਲਾਂ ਕੀਤਾ, ਫਲਾਂ ਕੀਤਾ, ਫਲਾਂ ਕੀਤਾ। ਔਰ ਜੇ ਤੁਹਾਡੇ ਬੱਚੇ ਉਸੇ ਸ਼ਹਿਰ 'ਚ ਪੜ੍ਹਦੇ ਪਏ ਨੇ ਜਿੱਥੇ ਤੁਸੀਂ ਰਹਿ ਰਹੇ ਹੋ, ਤੇ ਉਹ ਸ਼ਾਮ ਨੂੰ ਆ ਕੇ ਬੱਚਿਆਂ ਦੇ ਨਾਲ ਇੱਕ ਤੇ ਗੱਪਸ਼ਪ ਲਓ, ਹਾਂ ਬੇਟਾ ਅੱਜ ਦਾ ਦਿਨ ਕਿਵੇਂ ਗੁਜ਼ਰਿਆ, ਕਿਵੇਂ ਮਾਮਲਾਤ ਰਹੇ, ਤੇ ਉਹਨਾਂ ਦੇ ਕੋਲੋਂ ਵਾਲਦੈਨ ਦੇ ਵਿੱਚੋਂ ਮੈਂ ਸਮਝਣਾ ਕਿ ਬੱਚੀਆਂ ਵਾਸਤੇ ਆਪਦੇ ਵਾਲਦ ਦੇ ਨਾਲ ਗੱਲ ਕਰਨਾ ਸ਼ਾਇਦ ਥੋੜਾ ਮੁਸ਼ਕਿਲ ਹੁੰਦਾ ਹੈ, ਲੇਕਿਨ ਉਹ ਵਾਲਦਾ ਦੇ ਨਾਲ ਉਹਦੀ ਇੰਨੀ ਦੋਸਤੀ ਹੋਵੇ, ਵਾਲਦਾ ਦੇ ਨਾਲ ਆਪਦੀ ਹਰ ਗੱਲਬਾਤ ਕਰੇ। ਜੇ ਬੱਚੀਆਂ ਨੂੰ ਕੋਈ ਯੂਨੀਵਰਸਿਟੀ ਦੇ ਵਿੱਚ ਕੋਈ ਐਸੀ ਵੈਸੀ ਗੱਲ ਕਰਦਾ ਹੈ, ਕੋਈ ਟੀਚਰ ਕਰਦਾ ਹੈ, ਕੋਈ ਮੈਨੇਜਮੈਂਟ ਦਾ ਬੰਦਾ ਇੰਜ ਬਲੈਕਮੇਲ ਕਰਦਾ ਹੈ, ਤੇ ਉਹਨੂੰ ਚਾਹੀਦਾ ਕਿ ਫੌਰੀ ਤੌਰ 'ਤੇ ਆ ਕੇ ਆਪਦੇ ਪੇਰੈਂਟਸ ਨਾਲ ਉਹ ਗੱਲ ਸ਼ੇਅਰ ਕਰਨ, ਆਪਦੀ ਮਾਂ ਨਾਲ ਗੱਲ ਸ਼ੇਅਰ ਕਰਨ ਕਿ ਫਲਾਂ ਜਿਹੜਾ ਸਾਡਾ ਟੀਚਰ ਹੈ ਜਾਂ ਫਲਾਂ ਮੈਨੇਜਮੈਂਟ ਦਾ ਜਿਹੜਾ ਬੰਦਾ ਹੈ ਉਹ ਇੰਜ ਬਲੈਕਮੇਲ ਕਰ ਰਿਹਾ ਕਿ ਮੈਂ ਤੈਨੂੰ ਫੇਲ ਕਰ ਦਿਆਂਗਾ ਅਗਰ ਤੂੰ ਮੇਰੀ ਗੱਲ ਨਾ ਮੰਨੀ, ਜਾਂ ਤੇਰਾ ਸਮੈਸਟਰ ਜਿਹੜਾ ਉਹਦੇ ਵਿੱਚ ਤੇਰੇ ਮਸਾਇਲ ਮੈਂ ਕ੍ਰੀਏਟ ਕਰ ਦਾਂਗਾ
ਜਾਂ ਤੇਰੀ ਐਬਸੈਂਟ ਲਾ ਦੇਂਗਾ ਐਗਜ਼ਾਮ ਦੇ ਦਿਨਾਂ ਦੇ ਵਿੱਚ। ਇਸ ਕਿਸਮ ਦੀਆਂ ਸਾਰੀਆਂ ਗੱਲਾਂ ਉਹ ਬੱਚੀਆਂ ਹੁਣ ਉੱਥੇ ਆ ਸੋਚਦੀਆਂ ਨੇ ਕਿ ਜੇ ਅਸੀਂ ਇਹਨਾਂ ਦੀ ਗੱਲ ਨਾ ਮੰਨੀ ਤੇ ਸਾਡੇ ਘਰਦਿਆਂ ਨੇ ਸਾਨੂੰ ਘਰ ਬਿਠਾ ਲੈਣਾ ਹੈ। ਉਹਨਾਂ ਨੇ ਸਾਨੂੰ ਘਰੋਂ ਨਿਕਲਣ ਲੱਗਿਆਂ ਧਮਕੀ ਲਾਈ ਸੀ ਕਿ ਜੇ ਅਸੀਂ ਕੋਈ ਐਸੇ ਵੈਸੇ ਤੇਰੀ ਗੱਲ ਸੁਣ ਲਈ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਹੋਏਗਾ। ਉਹ ਇਹਨਾਂ ਸਾਰੀਆਂ ਗੱਲਾਂ ਤੋਂ ਡਰਦੀਆਂ ਹੋਈਆਂ ਬਹੁਤ ਸਾਰੀਆਂ ਗੱਲਾਂ ਆਪਣੇ ਅੰਦਰ ਜਜ਼ਬ ਕਰ ਲੈਂਦੀਆਂ ਨੇ ਔਰ ਆਪਦੀ ਜਾਨ ਦੇ ਉੱਤੇ ਉਹ ਬਰਦਾਸ਼ਤ ਕਰ ਲੈਂਦੀਆਂ ਨੇ। ਜਦ ਕਿ ਮੇਰਾ ਖਿਆਲ ਹੈ ਕਿ ਇੰਝ ਨਹੀਂ ਹੋਣਾ ਚਾਹੀਦਾ। ਮੈਂ ਇਹ ਨਹੀਂ ਕਹਿ ਰਿਹਾ ਕਿ ਯੂਨੀਵਰਸਿਟੀ ਵਿੱਚ ਇੰਝ ਹੋਣਾ ਚਾਹੀਦਾ ਤੇ ਉੱਥੇ ਹੁੰਦਾ ਹੀ ਰਹਿਣਾ ਹੈ। ਬਿਲਕੁਲ ਮੈਂ ਇਸ ਗੱਲ ਦੀ ਮੁਜ਼ੰਮਤ ਕਰਨਾ ਕਿ ਯੂਨੀਵਰਸਿਟੀ ਜਾਂ ਸਕੂਲ ਜਾਂ ਜਿੰਨੇ ਵੀ ਤਾਲੀਮੀ ਅਦਾਰੇ ਨੇ, ਕਿਉਂਕਿ ਮੇਰਾ ਵੀ ਇੱਕ ਤਾਲੀਮੀ ਅਦਾਰੇ ਦੇ ਨਾਲ ਤਾਲੁਕ ਹੈ ਬੀਇੰਗ ਅ ਐਜੂਕੇਸ਼ਨਿਸਟ, ਮੈਂ ਇਸ ਗੱਲ ਨੂੰ ਬਹੁਤ ਗਲਤ ਕਹਿਣਾ ਵਾ ਕਿ ਜਿਸ ਅਦਾਰੇ ਦੇ ਵਿੱਚ ਤਾਲੀਮ ਦਿੱਤੀ ਜਾਣੀ ਚਾਹੀਦੀ ਹੈ, ਜਿੱਥੇ ਤੁਹਾਡੀ ਤਰਬੀਅਤ ਹੋਣੀ ਚਾਹੀਦੀ ਹੈ, ਜਿੱਥੇ ਤੁਹਾਡੇ ਮੁਲਕ ਦਾ ਫਿਊਚਰ ਜਿੱਥੇ ਬਣਨਾ ਹੈ, ਜਿਹੜੇ ਲੋਕਾਂ ਦੇ ਵਿੱਚ ਜਾਂ ਜਿਹੜੇ ਲੋਕਾਂ ਨੇ ਤੁਹਾਡੇ ਮੁਲਕ ਨੂੰ ਅੱਗੇ ਲੈ ਕੇ ਜਾਣਾ ਹੈ, ਜੇ ਉਹਨਾਂ ਨੂੰ ਤੁਸੀਂ ਉਹਨਾਂ ਦੀ ਕ੍ਰੀਏਸ਼ਨ ਹੀ ਇੰਝ ਦੀ ਕੀਤੀ ਕਿ ਉਹ ਵੱਡੇ ਹੋ ਕੇ, ਇਹਦਾ ਮਤਲਬ ਹੈ ਕਿ ਕੱਲ ਉਹ ਕਿਸੇ ਯੂਨੀਵਰਸਿਟੀ 'ਚ ਪੜ੍ਹਾਉਣਗੇ ਤੇ ਉਹ ਵੀ ਆਹੀ ਸਾਰਾ ਰੋਲ ਪਲੇ ਕਰਨਗੇ। ਐਂ ਤੇ ਸਾਡਾ ਆਪਣਾ ਫਿਊਚਰ ਔਰ ਸਾਡੇ ਮੁਲਕ ਦਾ ਫਿਊਚਰ ਤੇ ਕਿਸੇ ਪਾਸੇ ਵੀ ਬ੍ਰਾਈਟ ਨਜ਼ਰ ਨਹੀਂ ਆ ਰਿਹਾ। ਸਾਨੂੰ ਆ ਚਾਹੀਦਾ ਕਿ ਜੇ ਕੋਈ ਬੱਚੀ ਘਰ ਆ ਕੇ ਕੰਪਲੇਨ ਕਰਦੀ ਹੈ ਤੇ ਉਹਦੇ ਪੇਰੈਂਟਸ ਨੂੰ ਫੌਰੀ ਐਕਸ਼ਨ ਲੈਣਾ ਚਾਹੀਦਾ। ਪਹਿਲੇ ਤੇ ਉਹਨਾਂ ਦੇ ਉਸ ਅਦਾਰੇ ਦਾ ਜਿਹੜਾ ਸਰਬਰਾਹ ਹੈ ਉਹਦੇ ਨਾਲ ਗੱਲ ਕਰਨੀ ਚਾਹੀਦੀ ਹੈ। ਅਗਰ ਉਹ ਰਿਸਪੌਂਡ ਨਾ ਕਰੇ ਤੇ ਫਿਰ ਪੇਰੈਂਟਸ ਨੂੰ ਆ ਚਾਹੀਦਾ ਕਿ ਜਿਹੜੇ ਦੂਸਰੇ ਅਦਾਰੇ ਨੇ ਜਿਵੇਂ ਪੁਲਿਸ ਹੈ ਜਾਂ ਕੋਈ ਹੋਰ ਅਦਾਰੇ ਨੇ ਉਹਨਾਂ ਦੇ ਨਾਲ ਕੰਟੈਕਟ ਕਰਨ ਔਰ ਉਹਨਾਂ ਨੂੰ ਦੱਸਣ ਕਿ ਇਸ ਜਗ੍ਹਾ ਤੇ ਕੁਝ ਗਲਤ ਹੋ ਰਿਹਾ ਹੈ। ਜੇ ਅਸੀਂ ਹੱਥ ਤੇ ਹੱਥ ਰੱਖ ਕੇ ਬੈਠੇ ਰਹਾਂਗੇ ਫਿਰ ਤੇ ਆਉਣ ਵਾਲੇ ਦਿਨਾਂ 'ਚ ਇਸ ਤੋਂ ਵੀ ਜ਼ਿਆਦਾ ਮਸਾਇਲ ਹੋਣਗੇ। ਔਰ 5500 ਵੀਡੀਓਜ਼, ਮੈਂ ਸਮਝਣਾ ਕਿ ਅਗਰ ਕਿਸੇ ਇੱਕ ਫਰਦ ਦੇ ਮੋਬਾਈਲ ਦੇ ਵਿੱਚ 5500 ਵੀਡੀਓਜ਼ ਨੇ ਤੇ ਉਹ ਪਤਾ ਨਹੀਂ ਕਿੰਨੇ ਲੋਕਾਂ ਦਾ ਗੈਂਗ ਹੈ। ਉਹ 10 ਨੇ 20 ਨੇ, ਇੱਕ ਬੰਦੇ ਦਾ ਤੇ ਕੰਮ ਹੋ ਹੀ ਨਹੀਂ ਸਕਦਾ। ਉਹਦੇ 'ਚ ਇੰਨੀਆਂ ਵੀਡੀਓਜ਼ ਉਹਦੇ ਕੋਲ ਮੌਜੂਦ ਨੇ ਪਿਛਲੇ 5 ਸਾਲ ਤੋਂ ਔਰ ਉਹ ਚੀਜ਼ਾਂ ਨੇ ਜਿਹੜੀਆਂ ਸਾਹਮਣੇ ਆਈਆਂ ਨੇ, ਜਿਹੜੀਆਂ ਹਜੇ ਹਿਡਨ ਚੀਜ਼ਾਂ ਨੇ, ਉਹ ਪਤਾ ਨਹੀਂ ਕੀ ਕੁਝ ਹੈ ਹਜੇ। ਤੇ ਸਾਨੂੰ ਫੌਰੀ ਤੌਰ ਤੇ ਇੱਥੇ ਐਕਸ਼ਨ ਲੈਣਾ ਚਾਹੀਦਾ ਔਰ ਇਹਦੀ ਮੁਜ਼ੰਮਤ ਕਰਨੀ ਚਾਹੀਦੀ ਹੈ। ਔਰ ਮੈਂ ਅਪੀਲ ਕਰਨਾ ਕਿ ਜਿੰਨੇ ਵੀ ਸੋਸ਼ਲ ਮੀਡੀਆ ਤੇ ਲੋਕ ਐਕਟਿਵ ਨੇ ਉਹਨਾਂ ਨੂੰ ਚਾਹੀਦਾ ਕਿ ਲੋਕਾਂ ਨੂੰ ਇਸ ਬਾਰੇ ਅਵੇਅਰਨੈਸ ਦੇਣ ਔਰ ਇਸ ਮੁੱਦੇ ਨੂੰ ਲੈ ਕੇ ਟੁਰਨਾ ਚਾਹੀਦਾ। ਸਾਡਾ ਇੱਕ ਅਲਮੀਆ ਆ ਵੀ ਹੈ ਕਿ ਅਸੀਂ ਸਿਰਫ ਆਪਦੀ ਧੀ ਭੈਣ ਤੇ ਮਾਂ ਨੂੰ, ਅਸੀਂ ਇਹਨਾਂ ਨੂੰ ਹੀ ਸਿਰਫ ਆਪਣਾ ਇੱਜ਼ਤ ਦੀ ਥਾਂ ਤੇ ਰੱਖਨੇ ਆ। ਅਸੀਂ ਸਿਰਫ ਆ ਸਮਝਨੇ ਕਿ ਸ਼ਾਇਦ ਆਹੀ ਇੱਜ਼ਤ ਦੇ ਕਾਬਿਲ ਨੇ, ਜਦ ਕਿ ਜਿਹੜੇ ਦੂਸਰੇ ਲੋਕ ਨੇ, ਸਾਡਾ ਮੁਆਸ਼ਰੇ ਦੀ ਜਿਹੜੀ ਵੀ ਧੀ ਭੈਣ ਉਹ ਸਾਡੇ ਵਾਸਤੇ ਕਾਬਿਲ ਇਹਤਰਾਮ ਹੋਣੀ ਚਾਹੀਦੀ ਹੈ, ਕਾਬਿਲ ਇੱਜ਼ਤ ਹੋਣੀ ਚਾਹੀਦੀ ਹੈ। ਤੇ ਜੇ ਅਸੀਂ ਕਿਸੇ ਹੋਰ ਦੀ ਧੀ ਭੈਣ ਦੇ ਨਾਲ ਵੀ ਕੁਝ ਮਾੜਾ ਹੁੰਦਾ ਵੇਖੀਏ ਤੇ ਸਾਨੂੰ ਚਾਹੀਦਾ ਹੈ ਕਿ ਉਹਨੂੰ ਰੋਕਣਾ ਚਾਹੀਦਾ ਹੈ। ਅਸੀਂ ਮਾਡਰਨ ਹੋਣ ਦੇ ਚੱਕਰਾਂ 'ਚ ਯਕੀਨ ਕਰੋ ਬਹੁਤ ਸਾਰੀਆਂ ਚੀਜ਼ਾਂ ਪਿੱਛੇ ਛੱਡ ਆਏ ਹਾਂ। ਪਹਿਲੇ ਇੰਝ ਹੁੰਦਾ ਸੀ ਕਿ ਮੁਹੱਲੇ ਦੇ ਵਿੱਚ ਕਿਸੇ ਦੀ ਜ਼ਰੂਰਤ ਨਹੀਂ ਸੀ ਹੁੰਦੀ ਕਿ ਉਹ ਕਿਸੇ ਦੀ ਵੀ ਧੀ ਭੈਣ ਦੇ ਵੱਲ ਅੱਖ ਚੁੱਕ ਕੇ ਵੇਖ ਸਕੇ ਔਰ ਬਲਕਿ ਕੋਈ ਵੀ ਜਿਹੜਾ ਦੂਸਰਾ ਪਰਸਨ ਹੁੰਦਾ ਸੀ ਉਹ ਇਸ ਗੱਲ ਦਾ ਐਕਸ਼ਨ ਲੈਂਦਾ ਸੀ ਕਿ ਤੂੰ ਕਿਉਂ, ਅਗਰ ਕੋਈ ਮੇਲ ਇਸ ਕਿਸਮ ਦੀ ਹਰਕਤ ਕਰਦਾ ਸੀ ਤੇ ਉਹਦਾ ਐਕਸ਼ਨ ਲਿਆ ਜਾਂਦਾ ਸੀ ਕਿ ਤੂੰ ਕੌਣ ਹੁੰਦਾ ਹੈ ਇੰਝ ਕਰਨ ਵਾਲਾ, ਆ ਸਾਡੀ ਧੀ ਭੈਣ ਹੈ, ਸਾਡੇ ਮੁਹੱਲੇ ਦੀ ਹੈ, ਸਾਡੇ ਪਿੰਡ ਦੀ ਹੈ, ਸਾਡੇ ਸ਼ਹਿਰ ਦੀ ਹੈ। ਤੇ ਅਸੀਂ ਇੱਥੇ ਸਭ ਦੀਆਂ ਇੱਜ਼ਤਾਂ ਪਾਮਾਲ ਕਰ ਰਹੇ ਹਾਂ। ਅਸੀਂ ਖੁਦ ਬਲਕਿ ਇੰਝ ਦੀ ਅਗਰ ਕੋਈ ਗੱਲ ਸੁਣਨੇ ਆ ਤੇ ਅਸੀਂ ਉਹ ਹੱਥ 'ਤੇ ਹੱਥ ਮਾਰ ਕੇ ਹੱਸਨੇ ਆ ਤੇ ਅਸੀਂ ਵੇਖਦੇ ਹਾਂ ਕਿ ਹਾਂ ਜੀ ਫਲਾਂ ਦੇ ਨਾਲ ਇੱਦਾਂ ਹੋਇਆ, ਫਲਾਂ ਦੀ ਧੀ ਨੂੰ ਮੈਂ ਉੱਥੇ ਵੇਖਿਆ, ਫਲਾਂ ਉਹਦੇ ਨਾਲ ਸੀ, ਉਹ ਡਰੱਗਸ ਲੈ ਰਹੀਆਂ ਨੇ। ਦੇਖੋ ਇਸ ਕਿਸਮ ਦੀਆਂ ਚੀਜ਼ਾਂ ਜਦੋਂ ਅਸੀਂ ਕਰਾਂਗੇ ਤੇ ਅਸੀਂ ਅੱਛਾ ਮੁਆਸ਼ਰਾ ਕਾਇਮ ਨਹੀਂ ਕਰ ਸਕਾਂਗੇ। ਕੱਲ ਨੂੰ ਅਗਰ ਸਾਡੀ ਆਪਣੀ ਸਗੀ ਮਾਂ ਭੈਣ ਧੀ ਦੇ ਨਾਲ ਹੋਏਗਾ ਫਿਰ ਸਾਨੂੰ ਕਿੰਨੀ ਤਕਲੀਫ ਹੋਏਗੀ। ਤੇ ਇਸ ਚੀਜ਼ ਨੂੰ ਫੀਲ ਕਰਨਾ ਚਾਹੀਦਾ ਕਿ ਇੱਜ਼ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਇਸ ਗੱਲ 'ਤੇ ਸਾਨੂੰ ਗੌਰ ਕਰਨ ਦੀ ਲੋੜ ਹੈ। ਸਾਨੂੰ ਨਵਾਂ ਟ੍ਰੈਂਡ ਲੈ ਕੇ ਟੁਰਨਾ ਚਾਹੀਦਾ ਹੈ। ਅਸੀਂ ਬਹੁਤ ਗਫਲਤ ਦੀ ਜ਼ਿੰਦਗੀ ਗੁਜ਼ਾਰ ਲਈ ਹੈ। ਸਾਨੂੰ ਇਹ ਚਾਹੀਦਾ ਕਿ ਅਸੀਂ ਆਪਣੀਆਂ ਅੱਖਾਂ ਖੋਲੀਏ। ਅਸੀਂ ਹਰ ਉਹ ਜਗ੍ਹਾ, ਹਰ ਉਹ ਅਦਾਰਾ, ਹਰ ਉਹ ਪਬਲਿਕ ਪਲੇਸ ਜਿੱਥੇ ਵੀ ਕੁਝ ਗਲਤ ਹੋ ਰਿਹਾ ਹੋਵੇ, ਸਾਨੂੰ ਪਹਿਲ ਕਰਨੀ ਚਾਹੀਦੀ ਹੈ ਉਸ ਗਲਤ ਹੁੰਦੇ ਨੂੰ ਰੋਕਣ ਵਾਸਤੇ, ਤਾਂ ਜੇ ਸਾਡਾ ਫਿਊਚਰ ਬਹੁਤ ਬ੍ਰਾਈਟ ਹੋਵੇ, ਤਾਂ ਜੇ ਆਉਣ ਵਾਲੇ ਵੇਲੇ ਦੇ ਵਿੱਚ ਸਾਨੂੰ ਕੋਈ ਵੀ ਇੰਝ ਦੀ ਖਬਰ ਨਾ ਮਿਲੇ, ਸਾਨੂੰ ਕੋਈ ਵੀ ਇੰਝ ਦਾ ਵਾਕਿਆ ਨਾ ਮਿਲੇ ਔਰ ਸਾਡੀਆਂ ਬੱਚੀਆਂ ਆਉਣ ਵਾਲੇ ਵੇਲੇ ਦੇ ਵਿੱਚ ਆਪਣੇ ਆਪ ਨੂੰ ਬਹੁਤ ਸਿਕਿਉਰ ਫੀਲ ਕਰਨ। ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ। ਆਪਣਾ ਤੇ ਆਪਣੇ ਆਲ ਦੁਆਲ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰੱਖ।